Indian officials should not be invited to the G7 under any circumstances. ਕੋਈ ਗਵਰਨਮੈਂਟ ਆਫ ਇੰਡੀਆ ਦਾ ਅਫੀਸ਼ੀਅਲ ਜਿਹੜਾ ਉਹ ਇਹਦੇ 'ਚ ਨਹੀਂ ਸੱਦਿਆ ਜਾਣਾ ਚਾਹੀਦਾ, ਨਾ ਹੀ ਉਹਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਖਿਲਾਫ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ। ਜਦੋਂ ਅਨੀਤਾ ਆਨੰਦ ਨੇ ਕਿਹਾ ਸੀ ਜੀ ਬੜੀ ਪ੍ਰੋਡਕਟਿਵ ਡਿਸਕਸ਼ਨ ਹੋਈ ਸਟਰੈਂਥਨਿੰਗ ਕੈਨੇਡਾ ਇੰਡੀਆ ਟਾਈਜ਼, ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਹ ਕੈਨੇਡੀਅਨ ਸਿਟੀਜ਼ਨਸ ਦੇ ਨਾਲ ਵੀ ਧੋਖਾ ਹੈ ਔਰ ਇਹ ਅਨਐਕਸੈਪਟੇਬਲ ਹੈ ਕਿ ਵੀ ਇਸ ਵੇਲੇ ਜਿਹੜਾ ਚੀਜ਼ ਇੰਪੋਰਟੈਂਟ ਹੈ ਕੈਨੇਡਾ ਦੇ ਲਈ ਉਹ ਤਾਂ ਇਹ ਹੈ ਕਿ ਵੀ ਉਹ ਕੈਨੇਡਾ ਦੀ ਇਕਨੋਮੀ ਨੂੰ ਲੈ ਕੇ ਅਸੀਂ ਵੀ ਚਿੰਤਤ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਇਕਨੋਮਿਕ ਇੰਟਰਸਟ ਦੇ ਨਾਂ ਥੱਲੇ ਕੈਨੇਡਾ ਦੀ ਸੋਵਰਨਿਟੀ ਔਰ ਬੇਸਿਕ ਵੈਲਿਊਜ਼ ਨੂੰ ਜਿਹੜਾ ਉਹ ਇੱਕ ਪਾਸੇ ਸੁੱਟ ਦਿਓ। ਇਸ ਤੋਂ ਪਹਿਲਾਂ ਈਵਨ ਡਿਪਟੀ ਮਿਨਿਸਟਰ ਕੈਨੇਡਾ ਦਾ ਡੇਵਿਡ ਮੋਰਿਸਨ ਉਹ ਕਹਿ ਚੁੱਕਾ ਹੈ ਕਿ ਵੀ ਸੀਨੀਅਰ ਇੰਡੀਅਨ ਆਫੀਸ਼ੀਅਲਸ ਇਨਕਲੂਡਿੰਗ ਇੰਡੀਆਜ਼ ਹੋਮ ਅਫੇਅਰਸ ਮਿਨਿਸਟਰ ਅਮਿਤ ਸ਼ਾਹ ਡਾਇਰੈਕਟਲੀ ਕੋਆਰਡੀਨੇਟਡ ਐਂਡ ਓਵਰਸॉ the violent activities explicitly targeting the Sikh community. ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਗੱਲ ਕਰੀਏ ਜਿੱਥੇ ਅਸੀਂ ਸਿੱਖਾਂ ਦੀ ਇੱਕ ਧਿਰ ਵਜੋਂ ਜਿਹੜੀ ਰੈਕਗਨੀਸ਼ਨ ਹੈ ਉਸ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਸੋ ਮੈਂ ਸਮਝਦਾ ਵੀ ਚਲੋ ਇਹ ਵੀ ਇੱਕ ਚੰਗਾ ਫੈਕਟਰ ਹੈ ਜਾਂ ਚੰਗੀ ਗੱਲ ਹੈ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਹੁਣ ਉਹ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ ਦਿਲਚਸਪੀ ਲੈਂਦੀਆਂ ਨੇ। ਇੰਟਰਨੈਸ਼ਨਲੀ ਜਿੱਥੇ ਜਿੱਥੇ ਡਾਇਸਪੋਰਾ ਸਿੱਖ ਬੈਠੇ ਆ ਜਿਹੜੇ ਮੁਲਕਾਂ ਦੇ ਵਿੱਚ ਉਹ ਆਪੋ ਆਪਣੇ ਖਿੱਤੇ ਦੇ ਵਿੱਚ ਵੀ ਅਤੇ ਉਸ ਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜੀ ਪੋਲੀਟਿਕਸ ਚੱਲ ਰਹੀ ਹੁੰਦੀ ਹੈ ਉਹਦੇ ਵਿੱਚ ਥੋੜ੍ਹੀ ਬਹੁਤ ਇਨਵੋਲਵਮੈਂਟ ਜਾਂ ਜਿਹੜੇ ਲੋਕ ਜਿਹੜੇ ਪੋਲੀਟੀਕਲ ਸਫੀਅਰਸ ਦੇ ਵਿੱਚ ਵਿਚਰਦੇ ਆ ਲੋਕ ਉਹਨਾਂ ਦੇ ਨਾਲ ਕੋਈ ਨਾ ਕੋਈ ਰਾਬਤਾ ਜਾਂ ਆਪਣਾ ਪੱਖ ਉਹਨਾਂ ਤੱਕ ਪਹੁੰਚਾਉਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲਾਂ ਦੇ ਵਿੱਚ ਚੰਗੀ ਇੱਕ ਡਿਵੈਲਪਮੈਂਟ ਹੋਈ ਹੈ। ਸੋ ਇਸੇ ਹਵਾਲੇ ਦੇ ਨਾਲ ਹੁਣ ਜਿਹੜੀ ਇੱਕ G7 ਸਮਿਟ ਹੋਣ ਜਾ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ, ਅਤੇ ਉਸ ਹਵਾਲੇ ਨਾਲ ਚਲੋ ਜਿੱਥੇ ਉੱਥੇ ਸਾਰੇ ਮੁਲਕ ਇਕੱਠੇ ਹੁੰਦੇ ਨੇ ਉਸ ਸਮਿਟ ਦੇ ਵਿੱਚ ਜਿਹੜੇ G7 ਦਾ ਹਿੱਸਾ ਹੈਗੇ ਆ, ਉੱਥੇ ਭਾਰਤ ਦੀ ਵੀ ਜਿਹੜੀ ਹੈ ਉਹ ਐਂਟਰੀ ਹੁੰਦੀ ਹੈ। ਹਾਲਾਂਕਿ ਬਹੁਤ ਵਾਰੀ ਉਹ ਇੱਕ ਵੱਖਰੀ ਕਿਸਮ ਦੀ ਡਿਬੇਟ ਹੁੰਦੀ ਹੈ ਜਾਂ ਇੰਡੀਅਨ ਮੀਡੀਆ ਦੇ ਵਿੱਚ ਜਿਵੇਂ ਪਿਛਲੀ G7 ਸਮਿਟ ਵੇਲੇ ਰਹੀ ਹੈ ਉਹ ਇੱਕ ਵੱਖਰਾ ਪਾਰਟ ਹੈ, ਪਰ ਸਿੱਖਾਂ ਵੱਲੋਂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਕੈਨੇਡਾ ਦੇ ਵਿੱਚ ਹੁਣ ਇਸ ਗੱਲ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਮੁੱਖ ਮੁੱਦਾ ਬਣਾਉਂਦਿਆਂ ਜਾਂ ਜਿਹੜੀ ਇੰਡੀਆ ਦੀ ਪਿਛਲੇ ਸਮੇਂ ਦੇ ਵਿੱਚ ਨੀਤੀ ਰਹੀ ਹੈ ਅਮਰੀਕਾ ਕੈਨੇਡਾ ਦੇ ਵਿੱਚ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਬਾਈਕਾਟ ਦਾ ਸੱਦਾ ਜਾਂ ਬਾਈਕਾਟ ਦੀ ਮੰਗ ਕੀਤੀ ਗਈ ਹੈ ਵੀ ਇੰਡੀਆ ਦਾ ਇਸ G7 ਸਮਿਟ ਦੇ ਮੌਕੇ ਦੇ ਉੱਤੇ ਕੰਪਲੀਟ ਬਾਈਕਾਟ ਕੀਤਾ ਜਾਵੇ। ਇੰਪੋਰਟੈਂਟ ਡਿਵੈਲਪਮੈਂਟ ਹੈਗੀ ਹੈ ਇਹਦੀ ਇੱਕ। ਸੋ ਇਸ ਹਵਾਲੇ ਨਾਲ ਮੈਂ ਚਾਹੂੰਗਾ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰੋ। ਦੇਖੋ, ਸਿੱਖ ਫੈਡਰੇਸ਼ਨ ਇਸ ਵੇਲੇ ਉਹਨਾਂ ਦੇ 4 ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, UK, ਯੂਰਪ ਔਰ ਆਸਟ੍ਰੇਲੀਆ 5 ਥਾਵਾਂ 'ਤੇ 2 ਕੰਟੀਨੈਂਟਸ ਦੇ ਵਿੱਚ ਉਹਨਾਂ ਦੇ ਚੈਪਟਰ ਨੇ। ਸਿੱਖ ਫੈਡਰੇਸ਼ਨ ਕੈਨੇਡਾ ਪੋਲੀਟੀਕਲੀ ਕਾਫੀ ਐਕਟਿਵ ਹੈ। ਇਸ ਤੋਂ ਬਿਫੋਰ ਜਿਹੜੀ ਕਦੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀ ਜਿਹੜੀ ਖਾਲਿਸਤਾਨ ਦੀ ਝੰਡਾ ਬਰਦਾਰ ਸੀ, ਉਸ ਦੇ ਉੱਤੇ ਜਦੋਂ ਭਾਰਤ ਸਰਕਾਰ ਨੇ ਝੂਠੇ ਇਲਜ਼ਾਮਾਂ ਰਾਹੀਂ ਪਾਬੰਦੀਆਂ ਲਾਈਆਂ ਕੁਛ ਦੇਰ ਇੱਕ ਸਟੇਲਮੇਟ ਜਿਹਾ ਰਿਹਾ, ਹਾਲਾਂ ਬਾਅਦ 'ਚ UK ਔਰ ਦੂਸਰੇ 'ਚ ਪਾਬੰਦੀ ਚੁੱਕਣੀ ਪਈ ISYF ਤੋਂ। ਲੇਕਿਨ ਸਿੱਖ ਫੈਡਰੇਸ਼ਨ ਦੇ ਵਿੱਚ ਯੰਗ ਜਨਰੇਸ਼ਨ ਖਾਸ ਤੌਰ 'ਤੇ ਜਿਵੇਂ ਕੈਨੇਡਾ ਦੇ ਵਿੱਚ ਮਨਿੰਦਰ ਸਿੰਘ ਨੇ ਜਿਹੜੇ ਇਕੱਲੇ ਇਹੀ ਨਹੀਂ ਕਿ ਉਹ ਇੱਕ ਚੰਗੀ ਗੁਰਸਿੱਖੀ ਜੀਵਨ ਜਾਂਚ ਨੂੰ ਉਹਨਾਂ ਨੇ ਅਪਣਾਇਆ ਹੋਇਆ ਔਰ ਚੰਗੇ ਗੁਰਸਿੱਖ ਨੇ, ਲੇਕਿਨ ਲੌਬੀ ਦੇ ਫੀਲਡ ਦੇ ਵਿੱਚ ਵੀ ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜੇ ਕੋਈ ਮੋਸਟ ਵਲਨਰੇਬਲ ਜਾਂ ਮੋਸਟ ਜਿਨ੍ਹਾਂ ਨੂੰ ਵਾਰਨਿੰਗ ਸੀ ਉਹ ਮਨਿੰਦਰ ਸਿੰਘ ਸਨ ਜੀ। ਔਰ ਇਸ ਸਾਰੇ ਪੀਰੀਅਡ ਦੇ ਚੱਲਦਿਆਂ ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਭਾਈ ਕੈਨੇਡਾ ਦੇ ਵਿੱਚ ਜਿਸ ਲੈਵਲ 'ਤੇ ਇੰਡੀਅਨ ਇੰਟਰਫੀਅਰੈਂਸ ਰਹੀ ਉਸ ਦਾ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਹੋਗ ਕਮਿਸ਼ਨ ਦੇ ਸਾਹਮਣੇ ਵੀ ਜਦੋਂ ਇਨਵੈਸਟੀਗੇਸ਼ਨ ਹੋਈ ਵੀ ਇੰਡੀਆ ਨੇ 2019-2021 ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਕਿਸ ਲੈਵਲ ਦੀ ਇੰਟਰਫੀਅਰੈਂਸ ਕੀਤੀ ਹੈ ਔਰ ਉਦੋਂ ਵੀ ਜਿਹੜਾ ਇੱਕ ਪੋਜ਼ੀਟਿਵ ਰੋਲ ਅਦਾ ਕੀਤਾ। ਔਰ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਪੂਰਾ ਕੁਐਸਚਨੇਅਰ ਜਾਰੀ ਕੀਤਾ ਸਿੱਖ ਫੈਡਰੇਸ਼ਨ ਕੈਨੇਡਾ ਨੇ ਔਰ ਬਾਕੀ ਸਿੱਖ ਐਕਟਿਵਿਸਟ ਨੇ
ਕੈਂਡੀਡੇਟਸ ਨੂੰ ਕਿ ਤੁਸੀਂ ਦੱਸੋ ਵੀ ਤੁਹਾਡਾ ਲਾਈਨ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਕੀ ਹੋਏਗਾ, ਤੁਹਾਡਾ ਸਟੈਂਡ ਫੋਰਨ ਇੰਟਰਫੇਰੈਂਸ ਤੇ ਕੀ ਹੋਏਗਾ, ਸਿੱਖ ਮੁੱਦਿਆਂ ਤੇ ਕੀ ਹੋਏਗਾ। ਔਰ 30 ਦੇ ਕਰੀਬ ਜਿਹੜੇ ਪਾਰਲੀਮਾਨੀ ਹਲਕੇ ਉਹਨਾਂ ਨੇ ਆਇਡੈਂਟੀਫਾਈ ਕਰਕੇ ਅੱਡ-ਅੱਡ ਪਾਰਟੀਆਂ ਦੇ ਲੋਕਾਂ ਤੋਂ ਰਿਸਪੌਂਸ ਲਏ, ਜਿਹੜਾ ਬੜੀ ਸਕਸੈਸਫੁਲ ਕੈਂਪੇਨ ਸੀ। ਔਰ ਜ਼ਾਹਰ ਹੈ ਲਿਬਰਲ ਪਾਰਟੀ ਜਿੱਤੀ। ਔਰ ਅਜੇ 2-3 ਦਿਨ ਪਹਿਲਾਂ ਹੀ ਜਦੋਂ ਅਨੀਤਾ ਆਨੰਦ ਜਿਹੜੀ ਫੋਰਨ ਮਿਨਿਸਟਰ ਬਣਾਈ ਗਈ ਹੈ ਪ੍ਰਾਈਮ ਮਿਨਿਸਟਰ ਕਾਲੋਨੀ ਵੱਲੋਂ, ਬਿਫੋਰ ਜਿਹੜਾ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਡਿਫੈਂਸ ਮਿਨਿਸਟਰ ਵੀ ਰਹੀ ਹੈ, ਜਦੋਂ ਇਹ ਸਾਹਮਣੇ ਆਇਆ, ਕਿਉਂਕਿ ਦੋਨਾਂ ਨੇ ਟਵੀਟ ਕੀਤਾ, ਐਸ ਜੈ ਸ਼ੰਕਰ ਨੇ ਵੀ ਔਰ ਅਨੀਤਾ ਆਨੰਦ ਨੇ ਵੀ, ਕਿ ਜੀ ਗੱਲਬਾਤ ਹੋਈ ਬੜੇ ਚੰਗੇ ਮਾਹੌਲ 'ਚ ਹੋਈ ਔਰ ਅਸੀਂ ਇਹਨਾਂ ਨੂੰ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਉਦੋਂ ਵੀ ਸਿੱਖ ਫੈਡਰੇਸ਼ਨ ਨੇ ਬੜੀ ਮਜ਼ਬੂਤ ਸਟੇਟਮੈਂਟ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਕੈਨੇਡਾ ਦੇ ਵਿੱਚ। ਉਹਨਾਂ ਨੇ ਅਨੀਤਾ ਆਨੰਦ ਨੂੰ ਅਕਾਊਂਟੇਬਲ ਜਵਾਬਦੇਹ ਠਹਿਰਾਇਆ ਕਿ ਵੀ ਜਦੋਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਨਾ ਇੰਡੀਆ ਨੇ ਐਡਮਿਟ ਕੀਤਾ, ਨਾ ਕੋਈ ਫਿਊਚਰ ਕੋਆਪਰੇਸ਼ਨ ਦੀ ਲਾਈਨ ਹੈ, ਕ੍ਰਿਮੀਨਲ ਕੇਸਿਸ ਚੱਲ ਰਹੇ ਨੇ, ਫੈਡਰਲ ਲੈਵਲ ਦੇ ਉੱਤੇ ਉਹਨਾਂ ਦੀ ਇੰਟਰਫੇਰੈਂਸ ਦੇ ਸਬੂਤ ਨੇ, RCMP ਔਰ ਦੂਸਰਿਆਂ ਨੇ ਅਮਿਤ ਸ਼ਾਹ ਨੂੰ ਜਿਹੜਾ ਦੋਸ਼ੀ ਦੱਸਿਆ ਹੋਇਆ ਸਾਰੇ ਦੇ। ਸੋ ਉਸ ਤੋਂ ਬਾਅਦ ਕਿਉਂਕਿ ਇਹ ਉਹਨਾਂ ਨੂੰ ਵੀ ਠੀਕ ਜਿਹੜਾ ਉਹਨਾਂ ਨੇ ਅਬਜ਼ਰਵ ਕੀਤਾ, ਸਾਨੂੰ ਵੀ ਲੱਗਿਆ ਕਿ ਵੀ ਇਹ ਜਿਹੜੀ ਨੈਗੋਸ਼ੀਏਸ਼ਨ ਦਾ ਖੋਲ੍ਹਣਾ ਹੈ ਅਨੀਤਾ ਆਨੰਦ ਔਰ ਐਸ ਜੈ ਸ਼ੰਕਰ ਦਾ, ਇਸ ਦਾ ਸ਼ਾਇਦ ਇੱਕ ਵੱਡਾ ਕਾਰਨ ਜੂਨ ਦੇ ਵਿੱਚ, ਕਿਉਂਕਿ G7 ਮੁਲਕਾਂ ਦਾ ਜਿਹੜਾ ਸੰਮੇਲਨ ਹੈ ਉਹ ਕੈਨੇਡਾ ਦੇ ਵਿੱਚ ਹੈ ਨੈਕਸਟ ਜੂਨ ਦੇ ਮਹੀਨੇ। ਹਾਲਾਂਕਿ ਭਾਰਤ ਕੋਈ G7 ਦਾ ਹਿੱਸਾ ਨਹੀਂ ਹੈ, ਪਰ ਐਜ਼ ਏ ਸਪੈਸ਼ਲ ਇਨਵਾਈਟੀ ਫਰਾਂਸ ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ, ਉਹਨੂੰ ਇਨਵਾਈਟ ਕੀਤਾ ਜਾਂਦਾ ਹੈ, ਕਿਉਂਕਿ ਹਾਲਾਂਕਿ G20 ਵੀ ਬਣ ਗਈ ਹੈ ਜਿਹਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਉਹਨੇ ਮੋਦੀ ਨੇ ਕੀਤੀ ਦਿੱਲੀ ਦੇ ਵਿੱਚ, ਜਦੋਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਸੱਦ ਕੇ ਜ਼ਲੀਲ ਕੀਤਾ ਗਿਆ। ਔਰ ਉਸ ਦੌਰਾਨ ਜਿਹੜਾ ਜਿਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਕੈਨੇਡਾ ਦੇ ਖਿਲਾਫ ਕੀਤਾ ਗਿਆ। ਸੋ ਹੁਣ ਜਿਹੜਾ ਹੈ ਇਹ ਲੱਗਦਾ ਹੈ ਕਿ ਵੀ ਇਹ G7 ਮੁਲਕਾਂ ਦੀ ਇਸ ਸਮਿਟ ਦੇ ਵਿੱਚ ਜਿਹੜੀ ਕੈਨੇਡਾ 'ਚ ਹੋਣੀ ਹੈ, ਮੋਦੀ ਨੂੰ ਇਨਵਾਈਟ ਕਰਨ ਦੇ ਲਈ ਰਾਹ ਪੱਧਰਾ ਕੀਤਾ ਗਿਆ। ਔਰ ਆਉਣ ਵਾਲੇ ਪੀਰੀਅਡ 'ਚ ਇਹ ਕੁਛ ਜਿਹੜੀਆਂ ਮੂਲ ਕੈਨੇਡੀਅਨ ਸਿਟੀਜ਼ਨਸ ਦੇ ਰਾਈਟ ਨੇ ਸੋਵਰਨਿਟੀ ਦੇ, ਜਾਂ ਉਹਨਾਂ ਦੇ ਖਿਲਾਫ ਜੋ ਕੁਛ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਇਆ, ਉਹਨੂੰ ਇੱਕ ਪਾਸੇ ਰੱਖ ਕੇ ਵੀ ਇਹ ਵਪਾਰਕ ਸੰਬੰਧਾਂ ਦੀ ਗੱਲ ਕਰ ਸਕਦੇ ਨੇ। ਔਰ ਇਸ ਦੇ ਉੱਤੇ ਜਿਹੜਾ ਪ੍ਰੈਸ ਰਿਲੀਜ਼ ਆ ਜਾਰੀ ਕੀਤੀ ਹੈ, ਉਹਦਾ ਹੈਡਲਾਈਨ ਇਹ ਹੈ ਕਿ ਇੰਡੀਅਨ ਆਫੀਸ਼ੀਅਲ ਸ਼ੁੱਡ ਨਾਟ ਬੀ ਇਨਵਾਈਟਡ ਟੂ ਦਾ G7 ਅੰਡਰ ਐਨੀ ਸਰਕਮਸਟਾਂਸਿਸ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਾਡੇ ਸੋਰਸਿਸ ਨੇ ਕਨਫਰਮ ਕੀਤਾ ਹੈ ਕਿ ਵੀ G7 ਲੀਡਰ ਸਮਿਟ ਦੇ ਵਿੱਚ ਭਾਰਤ ਨੂੰ ਸੱਦਿਆ ਜਾ ਰਿਹਾ ਹੈ। ਔਰ ਇਹ ਜਿਹੜਾ ਅਸੀਂ ਸਿੱਖ ਫੈਡਰੇਸ਼ਨ ਵੱਲੋਂ ਕੈਨੇਡੀਅਨ ਰਿਪਰੈਜ਼ੈਂਟੇਟਿਵਸ ਨੂੰ ਇਹ ਕਹਿੰਦੇ ਹਾਂ ਕਿ ਵੀ ਕੋਈ ਗਵਰਨਮੈਂਟ ਆਫ ਇੰਡੀਆ ਦਾ ਆਫੀਸ਼ੀਅਲ ਜਿਹੜਾ ਉਹ ਇਹਦੇ 'ਚ ਨਹੀਂ ਸੱਦਿਆ ਜਾਣਾ ਚਾਹੀਦਾ, ਨਾ ਹੀ ਉਹਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਖਿਲਾਫ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ। ਔਰ ਦੂਸਰਾ ਪਾਰਟ ਵੀ ਜਿਹੜਾ ਉਹਦੇ ਲਈ ਉਹ ਜਵਾਬਦੇਹ ਨੇ। ਔਰ ਉਹਨਾਂ ਨੇ ਐਜ਼ ਏ ਸਿੱਖ ਕੈਨੇਡੀਅਨ ਆਪਣੇ ਕੰਸਰਨ ਸ਼ੋਅ ਕੀਤੇ ਨੇ ਕਿ ਵੀ ਇਹ ਜਦੋਂ ਅਨੀਤਾ ਆਨੰਦ ਨੇ ਕਿਹਾ ਸੀ ਜੀ ਬੜੀ ਪ੍ਰੋਡਕਟਿਵ ਡਿਸਕਸ਼ਨ ਹੋਈ, ਸਟਰੈਂਥਨਿੰਗ ਕੈਨੇਡਾ ਇੰਡੀਆ ਟਾਈਜ਼, ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਹ ਕੈਨੇਡੀਅਨ ਸਿਟੀਜ਼ਨਸ ਦੇ ਨਾਲ ਵੀ ਧੋਖਾ ਹੈ ਔਰ ਇਹ ਅਨਐਕਸੈਪਟੇਬਲ ਹੈ। ਕਿ ਵੀ ਇਸ ਵੇਲੇ ਜਿਹੜੀ ਚੀਜ਼ ਇੰਪੋਰਟੈਂਟ ਹੈ ਕੈਨੇਡਾ ਦੇ ਲਈ, ਉਹ ਤਾਂ ਇਹ ਹੈ ਕਿ ਵੀ ਉਹ ਕੈਨੇਡਾ ਦੀ ਇਕੋਨਮੀ ਨੂੰ ਲੈ ਕੇ ਅਸੀਂ ਵੀ ਚਿੰਤਤ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਇਕਨੋਮਿਕ ਇੰਟਰਸਟ ਦੇ ਨਾਂ ਥੱਲੇ ਕੈਨੇਡਾ ਦੀ ਸੋਵਰਨਿਟੀ ਔਰ ਬੇਸਿਕ ਵੈਲਿਊਜ਼ ਨੂੰ ਹੀ ਜਿਹੜਾ ਉਹ ਇੱਕ ਪਾਸੇ ਸੁੱਟ ਦਿਓ। ਔਰ ਇਹ ਜਿਹੜਾ ਅਨਫੋਰਚੂਨੇਟਲੀ ਇਹ ਜਿਹੜਾ ਇਸ ਕਿਸਮ ਦਾ ਐਟੀਚਿਊਡ ਹੈ, ਇਹ ਜਿਹੜਾ ਵਾਇਲੈਂਸ, ਕੋਇਰਸ਼ਨ ਔਰ ਇੰਟੀਮੀਡੇਸ਼ਨ ਔਰ ਸਿਸਟਮੈਟਿਕ ਡਿਸਇਨਫੋਰਮੇਸ਼ਨ ਕੈਂਪੇਨ ਜਿਹੜੇ ਇੰਡੀਅਨ ਗਵਰਨਮੈਂਟ ਔਰ ਉਹਦੇ ਏਜੰਟਾਂ ਵੱਲੋਂ ਕੀਤੇ ਜਾ ਰਹੇ ਨੇ ਸਿੱਖਾਂ ਦੇ ਉੱਤੇ, ਉਸ ਇੰਡੀਆ ਨੂੰ ਇਹ ਸਟਰੈਂਥਨ ਕਰਨਾ ਔਰ ਕੈਨੇਡਾ ਨਵੇਂ ਪਾਰਟਨਰਸ ਨਾਲ ਇੰਗੇਜ ਕਰੇ। ਲੇਕਿਨ ਇਸ ਪਾਰਟ ਨੂੰ ਜਿਹੜਾ ਉਹਦੀ ਐਕਸੈਪਟੈਂਸ ਨਹੀਂ ਹੋਣੀ ਚਾਹੀਦੀ। ਕੋਈ ਵੀ ਇਸ ਕਿਸਮ ਦੀ ਨਾਰਮਲਾਈਜੇਸ਼ਨ ਇੰਡੀਆ ਦੇ ਨਾਲ ਬਿਨਾਂ ਕੋਈ ਅਕਾਊਂਟੇਬਿਲਿਟੀ ਔਰ ਜਸਟਿਸ ਸੰਬੰਧੀ ਕੰਕਰੀਟ ਸਟੈਪਸ ਲੈਣ ਦੇ, ਇਹ ਜਿਹੜੀ ਹੈ ਇਹ ਕੈਨੇਡਾ ਦੀਆਂ ਵੈਲਿਊਜ਼ ਦੇ ਨਾਲ ਧੋਖਾ ਹੋਏਗਾ, ਕੈਨੇਡਾ ਦੀਆਂ ਇੰਸਟੀਟਿਊਸ਼ਨਸ ਦੇ ਨਾਲ ਧੋਖਾ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਪਹਿਲਾਂ ਈਵਨ ਡਿਪਟੀ ਮਿਨਿਸਟਰ ਕੈਨੇਡਾ ਦਾ ਡੇਵਿਡ ਮੋਰਿਸਨ ਉਹ ਕਹਿ ਚੁੱਕਾ ਹੈ ਕਿ ਵੀ ਸੀਨੀਅਰ ਇੰਡੀਅਨ ਆਫੀਸ਼ੀਅਲਸ ਇਨਕਲੂਡਿੰਗ ਇੰਡੀਆਜ਼ ਹੋਮ ਅਫੇਅਰਸ ਮਿਨਿਸਟਰ ਅਮਿਤ ਸ਼ਾਹ directly coordinated and oversaw the violent activities explicitly targeting the Sikh community। ਕਿ ਵੀ ਉਹੀ ਅੱਜ ਵੀ ਹੋਮ ਮਿਨਿਸਟਰ ਹੈ।
ਸੋ ਇਸ ਦੇ ਉੱਤੇ ਉਹਨਾਂ ਨੇ ਈਵਨ ਸਿੱਖ ਨੁਮਾਇੰਦਿਆਂ ਨੂੰ ਵੀ ਇਹ ਕਿਹਾ, ਸਿੱਖ ਵੋਟਰਸ ਨੂੰ ਵੀ ਕੈਨੇਡਾ ਦੇ ਵਿੱਚ, ਕਿ ਕਾਲ ਔਨ ਦਾ ਗਵਰਨਮੈਂਟ ਆਫ ਕੈਨੇਡਾ ਟੂ ਕਲੈਰੀਫਾਈ ਇਟਸ ਕਮਿਟਮੈਂਟ ਟੂ ਡਿਮਾਂਡ ਅਕਾਊਂਟੇਬਿਲਿਟੀ ਫਰੋਮ ਇੰਡੀਆ ਫॉर ਇਟਸ ਡਾਕੂਮੈਂਟਡ ਕ੍ਰਾਈਮਸ ਔਨ ਕੈਨੇਡੀਅਨਸ। ਇਹ ਡਾਕੂਮੈਂਟਡ ਨੇ, ਅਦਾਲਤਾਂ ਦੇ ਵਿੱਚ ਨੇ। ਫਿਰ ਉਹਨਾਂ ਨੇ ਕਿਹਾ ਵੀ ਗਵਰਨਮੈਂਟ ਆਫ ਕੈਨੇਡਾ ਨੂੰ ਔਰ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਕਾਲ ਕਰੋ ਕਿ ਕਿਸੇ ਹਾਲਤ 'ਚ ਵੀ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਜਾਣਾ ਚਾਹੀਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਟੇਕ ਸਟੈਪਸ ਟੂ ਇੰਪਲੀਮੈਂਟ ਟਾਰਗੇਟਡ ਸੈਂਕਸ਼ਨਸ ਅਗੇਂਸਟ ਇੰਡੀਅਨ ਆਫੀਸ਼ੀਅਲਸ ਇੰਕਲੂਡਿੰਗ ਹੋਮ ਮਿਨਿਸਟਰ ਅਮਿਤ ਸ਼ਾਹ ਐਂਡ ਅਦਰਸ ਕ੍ਰੈਡੀਬਲੀ ਲਿੰਕਡ ਟੂ ਆਰਕੈਸਟ੍ਰੇਟਿੰਗ ਵਾਇਲੈਂਸ ਐਂਡ ਇੰਟਰਫੇਰੈਂਸ ਇਨ ਕੈਨੇਡਾ। ਸੋ ਅਸੀਂ ਸਿੱਖ ਫੈਡਰੇਸ਼ਨ ਕੈਨੇਡਾ ਦੇ ਸਟੈਂਡ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ। ਓਨਟਾਰੀਓ ਗੁਰਦੁਆਰਾ ਕਮੇਟੀ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਜੀ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਵੇਲੇ ਜਿਹੜਾ ਮੈਕਸਿਮਮ ਈਮੇਲਸ ਔਰ ਫੋਨ ਕਾਲਸ ਕੈਨੇਡੀਅਨ ਆਫੀਸ਼ੀਅਲਸ ਨੂੰ ਜਾਣੀਆਂ ਚਾਹੀਦੀਆਂ ਨੇ ਕਿ ਭਾਈ ਇਹ ਕੰਮ ਮਤ ਕਰੋ, ਅਦਰਵਾਈਜ਼ ਇਹ ਹੈ ਕਿ ਵੀ ਇਸ ਤੋਂ ਲੱਗੇਗਾ ਵੀ ਤੁਸੀਂ ਕੈਨੇਡੀਅਨ ਸਿਟੀਜ਼ਨਸ ਦੇ ਇੰਟਰਸਟ ਨੂੰ ਜਿਹੜਾ ਉਹ ਕਰਸ਼ ਕਰਕੇ ਇੱਕ ਉਸ ਮੌਨਸਟਰ ਨੂੰ ਜਿਹੜਾ ਜਿਹਨੇ ਕੈਨੇਡੀਅਨ ਸੋਵਰਨਟੀ ਨੂੰ ਵਾਇਲੇਟ ਕੀਤਾ, ਕੈਨੇਡੀਅਨ ਸਿਟੀਜ਼ਨਸ ਦਾ ਖੂਨ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਵਗਾਇਆ, ਔਰ ਇਹਦੇ ਬਾਵਜੂਦ ਜਿਹੜਾ ਉਹਨੂੰ ਅਕਾਊਂਟੇਬਲ ਠਹਿਰਾਉਣ ਦੀ ਥਾਂ ਤੁਸੀਂ ਉਸ ਨੂੰ ਐਜ਼ ਏ ਗੈਸਟ ਇਨਵਾਈਟ ਕਰਦੇ ਹੋ। ਇਹ ਬੇਸਿਕਲੀ ਕੈਨੇਡੀਅਨ ਵੈਲਿਊਜ਼ ਦਾ, ਕੈਨੇਡੀਅਨ ਕਨਸਟੀਟਿਊਸ਼ਨ ਦਾ ਔਰ ਕੈਨੇਡੀਅਨ ਸੋਵਰਨਟੀ ਦਾ ਬਿਲਕੁਲ ਥੱਲਾ ਲਾਉਣਾ ਹੋਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਜਾਂਦੇ ਜਾਂਦੇ ਅਖੀਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਸਾਡੇ ਕੋਲ ਕਮੈਂਟਸ ਹੈਗੇ ਆ ਉਹ ਦੇਖ ਲਈਏ ਜੀ। ਤੇ ਸ਼ੇਰ ਸਿੰਘ ਜੀ ਕਹਿੰਦੇ ਆ, the world has seen the Pakistani forces perform with the finest results. India cannot match with our armed forces, no doubt. ਅਮਰਜੀਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ। ਸ਼ੇਰ ਸਿੰਘ ਜੀ ਦੁਬਾਰਾ ਲਿਖਦੇ ਆ, we are supporting the cause of Kashmir and Khalistan to the fullest. Modi's future is done. ਜੀ। ਤੇ ਮਿਸਰਾ ਸਿੰਘ ਸਾਡੇ ਨਾਲ ਜੁੜੇ ਹੋਏ ਆ। ਹਨੂਮਾਨ ਹਿਊਮਨ 1984 ਲਿਖਦੇ ਆ, ਇੰਡੀਆ don't consider J&K and Punjab as part of India. If Pakistan has border with Gujarat, they will never fight war. India don't care life of Punjab and Kashmir people. Pakistan should declare Khalistan in UNSC now before next war. ਜੀ। ਤੇ ਬਿਲਾਲ ਅਹਿਮਦ ਜੀ ਲਿਖਦੇ ਆ, ਹੈਲੋ डॉक्टर साहब ਤੇ ਭੈਣ ਜੀ जुमा मुबारक। डॉक्टर साहब, पाकिस्तान में ये बात चल रही है कि पाकिस्तान की आर्मी राजस्थान में 15 किलोमीटर अंदर भती हुई है। ऋषि भारद्वाज जी, देखो मेरा ख्याल है भी क्योंकि इस वेले दोनों पासों प्रोपेगेंडा वारफेयर तो चल रही है, इंडिया ने तो अपना जलूस कढ़वाया ही होया है। मैं समझदा भी पाकिस्तान का मीडिया और उन्हों के प्रेजेंटर्स उन्हों का एक पॉजिटिव ਜਿਹੜੀ ਹੈ ਉਹ ਪਿਕਚਰ ਉਹਨਾਂ ਨੇ ਦਿੱਤੀ ਹੈ। ਮੈਨੂੰ ਇਹ ਲੱਗਦਾ ਵੀ ਗਰਾਊਂਡ ਟਰੂਪਸ ਦੋਵੇਂ ਪਾਸਿਓਂ ਹੀ ਮੂਵ ਨਹੀਂ ਹੋਏ, ਇਹ ਪ੍ਰੋਪੇਗੈਂਡੇ ਦਾ ਹਿੱਸਾ ਜ਼ਿਆਦਾ ਲੱਗਦਾ ਜੀ। ਤੇ ਰਿਸ਼ੀ ਭਾਰਤਵਾਜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਸ ਆਰ ਇਕੁਅਲ ਸਿਟੀਜ਼ਨਸ ਆਫ ਇੰਡੀਆ ਐਂਡ ਖਾਲਿਸਤਾਨ ਇਜ਼ ਨਾਟ ਗੋਇੰਗ ਟੂ ਹੈਪਨ। ਰਿਸ਼ੀ ਭਾਰਤਵਾਜ ਜੀ, ਕੋਈ ਗੱਲ ਨਹੀਂ, ਅਸੀਂ ਖਾਲਿਸਤਾਨ ਦੇ ਪ੍ਰੋਤ ਤੁਹਾਨੂੰ ਹੀ ਬਣਾਉਣਾ ਹੈ। ਅਲਟੀਮੇਟਲੀ ਜਿਹੜਾ ਹੈ ਉਹ ਤੁਸੀਂ ਆਏ ਹੋ ਕਈ ਦਿਨਾਂ ਬਾਅਦ, ਵੈਲਕਮ। ਲੇਕਿਨ ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਖਾਲਿਸਤਾਨ ਬਣਦਾ ਵੀ ਦਿਖਾਵਾਂਗੇ ਔਰ ਤੁਹਾਡਾ ਮਾਨ ਸਨਮਾਨ ਵੀ ਕਰਾਂਗੇ ਵੀ ਤੁਸੀਂ ਘੱਟੋ ਘੱਟ ਹਾਜ਼ਰੀ ਜ਼ਰੂਰ ਲਵਾਉਂਦੇ ਰਹੇ ਹੋ, ਭਾਵੇਂ ਮਕਸਦ ਜੋ ਮਰਜ਼ੀ ਹੋਏ। ਜੀ। ਹਰਮਨ ਪੰਨੂ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। मोहम्मद याकूब जी लिखते हैं, डॉक्टर साहब आपका और TV 84 का बहुत ज़्यादा शुक्रिया। यस्टरडे आपने 28 मई को यौम तकबीर भरपूर तरीके से कवर किया था। लव यू, थैंक यू। थैंक यू मोहम्मद। मैं जानता हूँ जब मिस नीलम जी आती हैं तो आप कमेंट नहीं पढ़ते, जब मिस नीलम जी नहीं आती हैं। नहीं जी, अज तो असीं पढ़ रहे हैं। दोबारा वो लिख दिया, सुना है आज इंडिया ने फिर पाकिस्तान पे हमला किया या करना था, लेकिन उसने हमला रुकवा दिया। लेकिन याद रखना होगा, जंग हो गई आज नहीं तो कल वो ਜ਼ਰੂਰ ਹੋਗੀ। ਨਾਲ ਉਹਨਾਂ ਨੇ ਕਿਹਾ ਗਜ਼ਵਾਏ ਹਿੰਦ। ਜੰਗ ਦੇ ਬੱਦਲ ਅਜੇ ਛੰਟੇ ਨਹੀਂ ਹੈ, ਅਜੇ ਮੰਡਰਾ ਰਹੇ ਨੇ। ਜੀ, ਠੀਕ ਕਿਹਾ ਤੁਸੀਂ।
ਤੇ ਨਾਲ ਉਹ ਲਿਖਦੇ ਆ डॉक्टर साहब मोहम्मद यूनुस जी लिखते हैं डॉक्टर साहब जब आपके प्रोग्राम सुनते हैं देखते हैं तो बहुत खुशी होती है कि पंजाबी ज़ुबान में वर्ल्ड की सियासत डिस्कस होती है जिसको देख के लगता है कि इंडियंस का सारा झूठा मीडिया वो झूठे हैं। ਦੇਖੋ ਪੰਜਾਬੀ ਇੱਕ ਖੂਬਸੂਰਤ ਜ਼ਬਾਨ, ਕਰੋੜਾਂ ਲੋਕਾਂ ਦੀ ਜ਼ਬਾਨ, ਜਿਸ ਜ਼ਬਾਨ 'ਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਇਹ ਕੋਈ ਛੋਟੇ ਨਾਂ ਨਹੀਂ ਨੇ। ਔਰ ਮਿੱਠੀ ਜ਼ਬਾਨ, ਇਹ ਤਾਂ ਸਾਡੇ ਆਪਣੇ ਕੰਪਲੈਕਸ ਨੇ, ਆਪਣਾ ਅਹਿਸਾਸੇ ਕਮਤਰੀ ਹੈ ਕਿ ਦੋਨੋਂ ਪਾਸਿਓਂ ਹੀ ਜਿਹੜਾ ਹੈ ਉਹ ਇੱਕ ਪਾਸੇ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਨੂੰ ਸਰਕਾਰੀ ਦਰਬਾਰੇ ਮਾਨਤਾ ਨਹੀਂ ਮਿਲੀ, ਇੱਧਰ ਉਹਨਾਂ ਨੇ ਬੇਸ਼ੱਕ ਭਾਵੇਂ ਸਿੱਖਾਂ ਨੇ ਸਟਰਗਲ ਕਰਕੇ ਪੰਜਾਬੀ ਸੂਬਾ ਬਣਾਇਆ, ਰਾਜ ਭਾਸ਼ਾ ਪੰਜਾਬ ਦੀ ਪੰਜਾਬੀ ਹੈ, ਪਰ ਅਜੇ ਵੀ ਹਿੰਦੀ ਤੋਂ ਹੀ ਡੋਮੀਨੇਟ ਕਰਵਾਇਆ ਜਾਂਦਾ ਹੈ। ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾਵਾਂ ਨੇ ਤਾਂ ਆਪਣੀ ਮਾਂ ਬੋਲੀ ਨੂੰ ਹੀ ਬਿਟਰੇ ਕੀਤਾ ਜਦੋਂ ਉਹਨਾਂ ਨੇ ਜਿਹੜਾ ਹੈ ਉਹ ਆਪਣੀ ਬੋਲੀ ਹਿੰਦੀ ਲਿਖਵਾਈ ਹੋਈ ਹੈ। ਜੀ ਜਸ ਸਿੰਘ ਜੀ ਲਿਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ। ਬਿਲਕੁਲ ਦਰੁਸਤ ਫਰਮਾਇਆ। 100 ਹੱਥ ਰੱਸਾ ਸਿਰੇ ਤੇ ਗੰਢ, ਬਿਲਕੁਲ ਠੀਕ ਜੀ। ਦੁਬਾਰਾ ਫਿਰ ਮੁਹੰਮਦ ਯੂਨਸ ਜੀ ਲਿਖਦੇ ਆ ਇੰਡੀਅਨ झूठा है और गोदी मीडिया आपके झूठ के आपके जूते के बराबर भी नहीं है। मीडिया के वर्ल्ड में सियासत की हकीकत पे जो पंजाबी ज़ुबान में होता है जो आप करते हो वो बहुत खुशी होती है देख के। बहुत शुक्रिया मोहम्मद यूनुस जी। मोहम्मद याकूब जी दोबारा लिखते हैं when most Sikhs are from Indian occupied Punjab Khalistan then why many Sikhs say that I am from India। stop saying India, they should say that I am from Khalistan। ਬਿਲਕੁਲ ਠੀਕ ਕਿਹਾ ਤੁਸੀਂ। ਟਰਮ ਹੀ ਇੰਡੀਅਨ ਆਕੂਪਾਈਡ ਪੰਜਾਬ ਕਹਿਣਾ ਬਣਦਾ ਹੈ। ਹਾਂਜੀ ਜੀ ਜੀ। ਤੇ ਦੁਬਾਰਾ ਇਹਨਾਂ ਦਾ ਅੱਗੇ ਵੀ ਕਮੈਂਟ ਹੈਗੇ ਆ ਤੇ ਨਾਲ ਫਿਰ मोहम्मद यूनुस जी लिखते हैं चढ़ते पंजाब के लोगों को मोदी के शुक्रगुजार होना चाहिए जिसके हिंदुत्व की आइडियोलॉजी से खालिस्तान बनने के आसार नज़र आ रहे हैं। बीजेपी के गवर्नमेंट के आने से लोगों को हिंदुओं की ज़हीन आइडियोलॉजी का ठीक पता चला है तो इनको अपने बच्चों के लिए आज़ादी की तहरीक शुरू करनी पड़ेगी। आज इंडिया बिल्कुल टूटने के करीब हो चुका है। नहीं ਤੁਸੀਂ ਬਿਲਕੁਲ ਠੀਕ ਫਰਮਾਇਆ। ਹੁਣ ਜਦੋਂ ਸਾਨੂੰ ਕੋਈ ਪੁੱਛਦਾ ਕਿ ਜੀ ਖਾਲਿਸਤਾਨ ਕਦੋਂ ਬਣਾ ਰਹੇ ਹੋ ਤਾਂ ਅਸੀਂ ਕਹਿੰਦੇ ਜੀ ਅਸੀਂ ਠੇਕੇ ਤੇ ਦੇ ਦਿੱਤਾ, ਮੋਦੀ ਬਣਾਏਗਾ ਹੁਣ। ਜੀ ਤੇ ਗੁਰਨੇਕ ਨਿੱਜਰ ਜੀ ਲਿਖਦੇ ਆ ਆਪ ਸਭਨਾਂ ਨੂੰ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਤੇ ਸ਼ੇਰ ਚੀਮਾ ਜੀ ਲਿਖਦੇ ਆ ਰਿਐਲਿਟੀ ਇਜ਼ IAF ਨੀਡਸ 3 to 4 years to catch up with Pakistan। PAF is the only air force in the world that manufactures their own planes। They don't buy from companies। ਜੀ ਇੰਦਰਜੀਤ ਸਿੰਘ ਜੀ ਫਤਿਹ ਸਾਂਝੀ ਕਰਦੇ ਆ ਤੇ ਚੰਚਲ ਸੰਧੂ ਜੀ ਪਰਫੈਕਟ ਲਿਖਦੇ ਆ ਆਲਮਗੀਰ ਖਾਨ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਰਘਵੀਰ ਸਿੰਘ ਫਤਿਹ ਸਾਂਝੀ ਕਰਦੇ ਆ ਖਾਨ ਬਨਾਰਸ ਫਤਿਹ ਸਾਂਝੀ ਕਰਦੇ ਆ। मोहम्मद यूनुस जी लिखते हैं शुरू से पाकिस्तान के लोगों के पहले पंजाबी इसके बाद मज़ीद के तकसीम के हर किस्से का अपना मज़हब है लेकिन पंजाबी एक ऐसी ही कौम है। जी डॉक्टर साहब एक सच्चा सिख है जो बाबा जी गुरु नानक के फ़लसफ़े पे यकीन रखता है। खालिस्तान बाबा जी के फ़लसफ़े का नाम है। ਬਿਲਕੁਲ ਤੁਸੀਂ ਠੀਕ ਫਰਮਾਇਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਰਬੱਤ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੀ ਪ੍ਰੇਅਰ ਹੈ ਔਰ ਇਹ ਸਮੁੱਚੀ ਇਨਸਾਨੀਅਤ ਹਿਊਮਨ ਕਾਈਂਡ ਦੇ ਲਈ ਹੈ। ਔਰ ਖਾਲਿਸਤਾਨ ਉਹ ਮੁਲਕ ਜਿੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਸ਼ਹਿਰੀ ਆਜ਼ਾਦੀ ਦਾ ਨਿੱਘ ਮਾਣ ਸਕਣ, ਇਹ ਉਹ ਸਾਡੀ ਜਿਹੜੀ ਹੈ ਡ੍ਰੀਮ ਲੈਂਡ ਹੀ ਨਹੀਂ, ਇਸ ਨਿਸ਼ਾਨੇ ਦੇ ਲਈ ਅਸੀਂ ਜਿਹੜਾ ਉਹ ਜਦੋਜਹਿਦ ਕਰ ਰਹੇ ਹਾਂ ਔਰ ਬਹੁਤ ਜਲਦ ਇੱਕ ਹਕੀਕਤ ਦੇ ਵਿੱਚ ਬਦਲੇਗਾ।
ਜੀ। ਤੇ ਪਾਕ ਜੱਟ ਲਿਖਦੇ ਆ ਖਾਲਿਸਤਾਨ ਇਜ਼ ਨੌਕਿੰਗ ਐਟ ਦ ਗੇਟ। ਅਮਨ ਸਿੰਘ ਖਾਲਸਾ ਫਤਿਹ ਸਾਂਝੀ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹ ਦੁਬਾਰਾ ਲਿਖਦੇ ਆ ਪਾਕ ਵਨ ਜੱਟ, ਸੋ ਮੈਨੀ ਪਾਕਿਸਤਾਨੀਜ਼ ਐਂਡ ਜੱਟਸ ਡਾਈ ਫॉर ਕਸ਼ਮੀਰ, ਆਈ ਨੋ ਵਿਦ ਦ ਨੰਬਰਸ but it's shame no Pakistani gave blood for Khalistan, but I know the time is coming and things are going to change। ਜੀ। ਸੁਖਵਿੰਦਰ ਸਿੰਘ ਰਿਆਤ ਜੀ ਲਿਖਦੇ ਆ, very informative discussion, no doubt TV84 is playing a vital role in setting the narrative about Sikh case in reference to India-Pakistan relationship। ਬਲਜੀਤ ਵੜੈਚ ਜੀ ਫਤਿਹ ਸਾਂਝੀ ਕਰਦੇ ਆ, ਸੁਰਜੀਤ ਕੌਰ ਖਾਲਿਸਤਾਨ ਜ਼ਿੰਦਾਬਾਦ, ਬਲਵਿੰਦਰ ਸਿੰਘ ਨੂੰ ਸਤਿ ਸ੍ਰੀ ਅਕਾਲ ਜੀ। ਤੇ ਬਲਵਿੰਦਰ ਸਿੰਘ ਅੱਗੇ ਸਤਿ ਸ੍ਰੀ ਅਕਾਲ ਲਿਖਦੇ ਆ। ਜਗਦੀਪ ਸਿੰਘ ਲਿਖਦੇ ਆ, ਆਵਰ ਪ੍ਰੋਗਰਾਮ ਇਜ਼ ਲਾਈਕ ਇੱਕ ਲੋਹਾਰ ਦੀ, ਖਾਲਿਸਤਾਨ ਜ਼ਿੰਦਾਬਾਦ। ਸੋ ਜਿਹੜੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਹਾਵਤ ਹੈ ਨਾ 100 ਸੁਨਿਆਰ ਦੇ ਇੱਕ ਲੋਹਾਰ ਦੀ। ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਕਮੈਂਟਸ ਦੇ ਰਾਹੀਂ। ਤੁਸੀਂ ਈਮੇਲ ਵੀ ਸਾਨੂੰ ਲਿਖ ਸਕਦੇ ਹੋ sos@tv84.tv ਦੇ ਉੱਤੇ, ਤੇ ਸਾਨੂੰ ਆਪਣੇ ਸੁਝਾਅ ਤੇ ਸਵਾਲ ਵੀ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, TV84 ਦੀ ਵੈਬਸਾਈਟ ਦੇ ਉੱਤੇ। ਤੇ ਸਾਨੂੰ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ, 3601 37th Avenue, Long Island City, New York 11101। ਸੋ ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।